ਜਿੱਥੇ ਡਿਮਾਂਡਾਂ ਕੀਤੀਆਂ ਜਾਣ, ਸ਼ਰਤਾਂ ਰੱਖੀਆਂ ਜਾਣ ਨਾ, ਉੱਥੇ ਰਿਸ਼ਤੇਦਾਰੀ ਨਹੀਂ ਹੁੰਦੀ, ਸੌਦੇਬਾਜ਼ੀ ਹੁੰਦੀ ਹੈ। ਉੱਥੇ ਬਿਜ਼ਨਸ ਹੁੰਦਾ ਹੈ, ਕਾਰੋਬਾਰ ਹੁੰਦਾ ਹੈ। ਅਤੇ ਕਾਰੋਬਾਰ ਦੇ ਵਿੱਚ ਕਦੀ ਨਫੇ ਹੋ ਜਾਂਦੇ ਨੇ ਅਤੇ ਕਦੀ ਬੜੇ ਬੜੇ ਵੱਡੇ ਘਾਟੇ ਵੀ ਪੈ ਜਾਂਦੇ ਨੇ। ਗੱਲ ਬੜੇ ਧਿਆਨ ਦੇ ਨਾਲ ਸੁਣਿਓ, ਸਾਰੀ ਗੱਲ ਸੁਣ ਕੇ ਤੁਹਾਨੂੰ ਸਵਾਦ ਆ ਜਾਏਗਾ ਅਤੇ ਤੁਹਾਨੂੰ ਸਮਝ ਵੀ ਆ ਜਾਏਗੀ ਕਿ ਮੈਂ ਗੱਲ ਸੁਣਾਈ ਕਾਹਦੇ ਵਾਸਤੇ। ਗੱਲ ਇਸੇ ਤਰ੍ਹਾਂ ਮੈਂ ਭਈ ਮੁੰਡਾ ਸੀ ਬੜਾ ਤਗੜਾ, ਯਾਨੀ ਠੀਕ ਠਾਕ ਸੌਖੇ ਜੀ ਸਨ, ਅਤੇ ਅੱਗੋਂ ਇਹ ਮੁੰਡੇ ਦਾ ਰਿਸ਼ਤਾ ਜਿਨ੍ਹਾਂ ਨਾਲ ਹੋਇਆ ਨਾ, ਉਹ ਵੀ ਸਾਨ ਸਨ। ਇਹਨਾਂ ਦੀ ਆਪਸ ਦੇ ਵਿੱਚ ਜਦੋਂ ਰਿਸ਼ਤੇਦਾਰੀ ਹੋਈ ਹੈ ਨਾ, ਅਤੇ ਉਹ ਜਿੱਦਾਂ ਦਿਨ ਲੈਣ ਵਾਸਤੇ ਜਾਂਦੇ ਨੇ, ਉਹ ਦਿਨ ਮੁੰਡੇ ਵਾਲਿਆਂ ਨੇ ਕੁੜੀ ਵਾਲਿਆਂ ਅੱਗੇ ਡਿਮਾਂਡ ਰੱਖ ਛੜੀ ਕਿ ਸਾਨੂੰ ਜਹਾਜ਼ ਦੇ ਵਿੱਚ ਕਾਰ ਚਾਹੀਦੀ ਹੈ, ਸਾਨੂੰ ਇੰਨੇ ਤੋਲੇ ਸੋਨਾ ਚਾਹੀਦਾ। ਜਹਾਜ਼ ਦੇ ਵਿੱਚ ਡਿਮਾਂਡ ਰੱਖ ਛੜੀ, ਸਾਨੂੰ ਮਤਲਬ ਜਹਾਜ਼ ਦੇ ਵਿੱਚ ਇਹ ਚੀਜ਼ ਚਾਹੀਦੀ। ਉਹਨੇ ਆਖਿਆ ਜੀ ਠੀਕ ਹੈ। ਉਹ ਕਿਹੜਾ ਮਾੜੇ ਲਿਸੇ ਸਨ। ਜਿੱਦਣ ਫਿਰ ਟਾਈਮ ਆਇਆ ਵੀ ਇਹ ਮੁੰਡਾ ਟੁੱਕਣ ਵਾਸਤੇ ਮਾਰ ਕੇ ਆਇਆ ਨਾ, ਇਸ ਗੱਲ ਨੂੰ ਕੋਈ 4 ਸਾਲ ਹੋ ਗਏ ਨੇ, ਅੱਗੋਂ ਕੁੜੀ ਵਾਲਿਆਂ ਨੇ ਵੀ ਡਿਮਾਂਡ ਰੱਖ ਛੜੀ। ਉਹਨੇ ਆਖਿਆ ਕਿ ਸਾਨੂੰ ਹੱਕ ਮਹਿਰ ਦੇ ਵਿੱਚ ਕੁੜੀ ਦੇ ਅਕਾਊਂਟ ਦੇ ਵਿੱਚ ਇੰਨੇ ਪੈਸੇ ਚਾਹੀਦੇ ਨੇ, ਇੰਨੇ ਤੋਲੇ ਸੋਨਾ। ਉਹਨਾਂ ਵੀ ਡਿਮਾਂਡ ਰੱਖ ਛੜੀ ਅੱਗੋਂ ਕਿ ਇੰਨੇ ਤੋਲੇ ਸੋਨਾ, ਔਰ ਕੁੜੀ ਦੇ ਨਾਂ ਮਕਾਨ ਲਾਇਆ ਜਾਏ, ਉਹ ਸ਼ਰਤਾਂ ਲਿਖੀਆਂ ਜਾਣ ਤਾਂ ਨਿਕਾਹ ਹੋਏਗਾ, ਅਦਰਵਾਈਜ਼ ਨੈਵਰ। ਹੁਣ ਇਹ ਤੁਸੀਂ ਦੱਸੋ, ਹਾਂ ਇਹ ਮੇਰਾ ਮਤਲਬ ਇਹ ਰਿਸ਼ਤਾ ਹੋਇਆ ਵੀ ਕਿ ਸੌਦੇਬਾਜ਼ੀ ਹੋਈ ਹੈ, ਬਿਜ਼ਨਸ ਹੋਇਆ, ਲੈਣ ਦੇਣ ਹੋਇਆ? ਇਹ ਜਨਾਬ ਕਾਰੋਬਾਰ ਹੋਇਆ। ਸੰਡਿਆਂ ਦੇ ਭੇੜ ਨੇ ਆਪਸ ਦੇ ਵਿੱਚ। ਇੱਕ ਗੱਲ ਮੈਂ ਤੁਹਾਨੂੰ ਦੱਸਦਾ ਜਾਵਾਂ, ਰਿਸ਼ਤਾ ਕਰਨ ਲੱਗਿਆ ਪਹਿਲਾਂ ਆਪਣੇ ਜੋੜ ਦਾ ਬੰਦਾ ਵੇਖਿਓ। ਕਦੀ ਵੀ ਆਪਣੇ ਤੋਂ ਉੱਚੇ ਜੀ ਨਾ ਵੇਖਿਓ, ਇਸ ਵਾਸਤੇ ਕਿ ਊਠਾਂ ਵਾਲਿਆਂ ਨਾਲ ਯਾਰੀ ਲਾਈਏ ਨਾ ਤੇ ਬੂਹੇ ਉੱਚੇ ਰੱਖਣੇ ਪੈਂਦੇ ਨੇ, ਅਤੇ ਬੰਦਾ ਜੇ ਪੂਰਾ ਤੋੜ ਨਾ ਚੱਲ ਸਕੇ ਤੇ ਕੰਮ ਖਰਾਬ ਹੋ ਜਾਂਦੇ ਹੁੰਦੇ ਨੇ। ਦੂਜੇ ਨੰਬਰ 'ਤੇ ਅਗਲੀ ਜਿਹੜੀ ਅਹਿਮ ਗੱਲ ਹੈ, ਵੇਖਣਾ ਬੰਦੇ ਦੇ ਪੁੱਤਰ ਨੇ, ਇੱਜ਼ਤਦਾਰ ਨੇ, ਜਵਾਈ ਉਹਨਾਂ ਦੇ ਘਰ ਜਾਵੇ, ਕਦਰ ਕਰਨ ਵਾਲੇ ਨੇ, ਜਾਂ ਉਹਨਾਂ ਦੀ ਨੂੰਹ ਬੱਚੀ ਘਰ ਆਵੇ, ਇਹ ਜੀ ਕਦਰ ਕਰਨ ਵਾਲੇ ਨੇ। ਸਿਰਫ ਵੇਖਣਾ ਕਿ ਜੀ ਇੱਜ਼ਤਦਾਰ ਨੇ, ਇਹਨਾਂ ਦਾ ਮੇਰਾ ਮਤਲਬ ਹੈ ਕੋਈ ਉਹ ਕਿਰਦਾਰ ਗੰਦਾ ਤੇ ਨਹੀਂ। ਜੇ ਤੇ ਜੀ ਇੱਜ਼ਤਦਾਰ ਨੇ, ਲੰਘ ਵਾਲੇ ਨੇ, ਹਯਾ ਵਾਲੇ ਨੇ, ਆਏ ਗਏ ਦੀ ਕਦਰ ਕਰਨ ਵਾਲੇ ਨੇ, ਜੀਆਂ ਨੂੰ ਸੋਹਣਾ ਸੰਭਾਲਣ ਵਾਲੇ ਨੇ, ਅੱਖਾਂ ਮੀਟ ਕੇ ਰਿਸ਼ਤਾ ਕਰ ਲਓ ਯਾਰ। ਇੱਜ਼ਤਦਾਰਾਂ ਤੋਂ ਵੱਡੀ ਹੋਰ ਸ਼ੈ ਕਿਹੜੀ ਹੁੰਦੀ ਹੈ? ਹੁਣ ਬੰਦੇ ਕਰੋੜਪਤੀ ਤੇ ਇੱਜ਼ਤ ਇੱਕ ਟਕੇ ਦੀ ਨਾ ਹੋਵੇ ਤੇ ਲਾਹਨਤ ਪਾਣੀ ਹੈ ਯਾਰ ਇੰਜ ਦੀ ਜਾਇਦਾਦ ਤੇ ਇੰਜ ਦੇ ਮਾਲ ਨੂੰ, ਕਿ ਜਿਨ੍ਹਾਂ ਦੀ ਮੇਰਾ ਮਤਲਬ ਇੱਜ਼ਤ ਹੀ ਕੋਈ ਨਹੀਂ, ਲਾਂਘੇ ਹਯਾ ਹੀ ਕੋਈ ਨਹੀਂ ਹੈ। ਉਹ ਕਰੋੜਪਤੀ ਨੇ, ਤੇ ਜੇ ਉਹਨਾਂ ਦੇ ਘਰ ਜਾਓ ਤੇ ਅੱਗੋਂ ਕਦਰ ਹੀ ਨਾ ਹੋਵੇ ਤੇ ਕੀ ਕਰਨਾ ਯਾਰ ਉਸ ਰਿਸ਼ਤੇ ਨੂੰ? ਹਾਂਜੀ, ਸਾਡਾ ਇੱਕ ਤਲਕ ਵਾਲਾ ਵੇ, ਤੂੰ ਇਸੇ ਤਰ੍ਹਾਂ ਉਹਦਾ ਕਿਸੇ ਉੱਚੇ ਘਰ ਦੇ ਲਾ ਆ ਗਿਆ ਨਾ, ਤੇ ਉਸ ਆਖਿਆ ਮੈਂ ਮਰ ਜਾਵਾਂਗਾ ਜੇ ਉੱਥੇ ਮੇਰਾ ਵਿਆਹ ਨਾ ਹੋਇਆ ਤੇ ਮੈਂ ਜ਼ਿੰਦਾ ਹੀ ਨਹੀਂ ਰਹਿਣਾ। ਉਹਦੇ ਘਰਦਿਆਂ ਨੇ ਆਖਿਆ ਪੁੱਤਰ ਨਹੀਂ, ਸਾਡਾ ਉਹਦਾ ਜੋੜ ਨਹੀਂ ਬਣਦਾ, ਉੱਚੇ ਲੋਕ ਨੇ, ਅਸੀਂ ਮਾੜੇ ਲੋਕ ਆ। ਮੇਰੇ ਤੱਕ ਗੱਲ ਆਈ, ਮੈਂ ਵੀ ਉਹਨੂੰ ਇਹ ਗੱਲ ਆਖੀ, ਜਿਵੇਂ ਅੱਗੇ ਆਖੇ ਨਾ ਕਿ ਊਠਾਂ ਵਾਲਿਆਂ ਨਾਲ ਯਾਰੀ ਲਾਈਏ ਤੇ ਬੂਹੇ ਉੱਚੇ ਰੱਖਣੇ ਪੈਂਦੇ ਨੇ, ਇਹ ਹੀ ਲਫ਼ਜ਼ ਮੈਂ ਉਹਦੇ ਨਾਲ ਬੋਲੇ ਕਿ ਨਾ ਕਰ। ਆਖਣ ਲੱਗਾ ਨਹੀਂ। ਚਲੋ ਮੀਆਂ ਬੀਵੀ ਰਾਜ਼ੀ ਤੇ ਕੀ ਕਰਨਗੇ ਕਾਜ਼ੀ। ਕੁੜੀ ਮੁੰਡੇ ਦਾ ਆਪਸ ਦੇ ਵਿੱਚ ਉਹ ਰਾਬਤਾ ਸੀ ਨਾ, ਮੁੰਡੇ ਨੇ ਆਪਣੇ ਘਰਦਿਆਂ ਨੂੰ ਡੀਲ ਕੀਤਾ, ਕੁੜੀ ਨੇ ਆਪਣੇ ਘਰਦਿਆਂ ਨੂੰ ਡੀਲ ਕੀਤਾ, ਤੇ ਉਹ ਟਾਈਮ ਆ ਗਿਆ, ਇਹਨਾਂ ਦਾ ਵਿਆਹ ਹੋ ਗਿਆ। ਚਲੋ ਕੁੜੀ ਵਾਲਿਆਂ ਨੇ ਨਾ ਆਪਣੀ ਬੱਚੀ ਨੂੰ ਬੜਾ ਨਵਾਜ਼ਿਆ, ਮਤਲਬ ਕਿ ਉਹਨਾਂ ਬੇਬਾ ਉਹਨੂੰ ਨਾ ਇਹ ਫਰਨੀਚਰ ਦੇ, ਪੇਟੀਆਂ ਦੇ, ਬਿਸਤਰੇ ਦੇ, ਮੱਝਾਂ ਦੇ ਬੇਬਾ ਜੇਜ਼ ਦੇ ਕੇ ਤੇ ਉਹਨਾਂ ਨੇ ਕੱਲਿਆ। ਹੁਣ ਉਹ 6 ਮਹੀਨੇ ਮਸਾਂ ਉਸ ਕੁੜੀ ਨੇ ਕੱਢੇ ਹੋਣੇ ਨੇ। ਲੱਗ ਪਈ ਤਾਨੇ ਮਾਰਨ ਕਿ ਤੁਸੀਂ ਤਾਂ ਸਾਡੇ ਲੈਵਲ ਦੇ ਹੀ ਨਹੀਂ, ਜੋੜ ਮੈਚ ਨਹੀਂ ਮਿਲਦਾ, ਤੁਹਾਡੀ ਔਕਾਤ ਕੀ। ਹੁਣ ਉਹ ਮੁੰਡਾ ਜਿਹਨੇ ਮੁਹੱਬਤ ਨਾਲ ਸ਼ਾਦੀ ਕੀਤੀ ਸੀ, ਜਿਹਨੇ ਪਿਆਰ ਨੂੰ ਜ਼ੇਨ 'ਚ ਰੱਖ ਕੇ ਸ਼ਾਦੀ ਕੀਤੀ ਸੀ, ਉਹ ਤਾਨੇ ਮਿਹਣੇ ਬਰਦਾਸ਼ਤ ਕਰਨ ਲੱਗ ਪਿਆ ਤੇ ਹੌਲੀ ਹੌਲੀ ਨਾ ਜ਼ੇਨੀ ਮਰੀਜ਼ ਬਣਨਾ ਸ਼ੁਰੂ ਗਿਆ। ਹੁਣ ਤਾਜ਼ੀ ਗੱਲ ਹੈ, ਤਾਜ਼ੀ, ਕੋਈ ਪਿਛਲੀ ਸਦੀ ਦੀ ਗੱਲ ਨਹੀਂ ਪਿਆ ਸੁਣਾਉਂਦਾ, ਹੁਣ ਦੀ ਗੱਲ ਹੈ। ਉਹ ਕੁੜੀ ਨੇ ਪੂਰੇ ਖਾਨਦਾਨ ਨੂੰ ਪੰਡਿਆ, ਸੀਖ ਦੇ ਉੱਤੇ ਚਾੜ ਕੇ ਨਾ ਇੰਝ ਟੰਗ ਕੇ ਰੱਖ ਛੜਿਆ ਤੇ ਭੰਡ ਛੜਿਆ ਪਿੰਡੋ ਪਿੰਡ ਕਿ ਇਹ ਤਾਂ ਸਾਡੇ ਜੋੜਦੇ ਨਹੀਂ, ਇਹਨਾਂ 'ਚ ਇਹ ਖਾਮੀਆਂ ਨੇ, ਇਹ ਤੇ ਫਲਾਣੇ ਢਿੰਗੜੇ। ਤੇ ਵਿੱਚ ਨੁਕਸ ਕੀ, ਉਹ ਜ਼ਰਾ ਕਰ ਮਾਲੀ ਲਿਹਾਜ਼ ਨਾਲ ਉਹਨਾਂ ਨਾਲ ਮਾੜੇ ਸਨ ਤੇ ਉਹ ਕੁੜੀ ਵਾਲੇ ਮਾਲੀ ਲਿਹਾਜ਼ ਨਾਲ ਜ਼ਰਾ ਤਗੜੇ ਸਨ। ਬਸ ਇਹ ਹੀ ਇਹਨਾਂ ਦਾ ਕਸੂਰ ਸੀ, ਹੋਰ ਕਸੂਰ ਵੀ ਕੋਈ ਨਹੀਂ ਸੀ। ਜੀਏ ਇੱਜ਼ਤਦਾਰ ਹਨ
ਪਰ ਉਹ ਮੁੰਡੇ ਦੇ ਆਖਣ ਦੇ ਉੱਤੇ ਖੁੰਝ ਗਏ ਨਾ, ਮਤਲਬ ਉਹਦੀ ਡਿਮਾਂਡ ਪੂਰੀ ਕਰਦੇ ਕਰਦੇ ਖਾਨਦਾਨ ਵਾਲੇ ਪੰਡੇ ਗਏ। ਹੁਣ ਉਹ ਕੁੜੀ ਜਨਾਬੇ ਵਾਲੀ ਉਹਨੇ ਇੰਜ ਇਹਨਾਂ ਨੂੰ ਟੰਗਣੀ ਟੰਗ ਛੜਿਆ ਜਿਵੇਂ ਕੋਈ ਲੀਰ ਕੀਕਰ ਤੇ ਨਹੀਂ ਟੰਗੀ ਹੁੰਦੀ, ਇੰਜ ਜਨਾਬੇ ਵਾਲੀ ਉਹਨੇ ਟੰਗ ਛੜਿਆ। ਉਹ ਮੁੰਡਾ ਜਿਹੜਾ ਫੁੱਲਾਂ ਨਾਲੋਂ ਸੋਹਣਾ ਇੰਜ ਲੁੱਸ ਲੁੱਸ ਕਰਦਾ ਮੁੰਡਾ ਸੀ, ਯਕੀਨ ਕਰੋ ਵੇਖ ਕੇ ਇੰਜ ਲੱਗਦਾ ਜਿਵੇਂ ਕੋਈ ਨਸ਼ਈ ਹੈ, ਹਾਲਾਂਕਿ ਨਸ਼ਾ ਨਹੀਂ ਕਰਦਾ। ਇੰਜ ਉਹ ਨਸ਼ਈ ਹੈ, ਜ਼ਹਿਨੀ ਮਰੀਜ਼ ਬਣ ਗਿਆ, ਡਿਪਰੈਸ਼ਨ ਦਾ ਮਰੀਜ਼ ਬਣ ਗਿਆ। ਵਜ੍ਹਾ ਕੀ? ਉਹ ਕਿਸੇ ਬੋਲਣ ਵਾਲੇ ਨੇ ਆਖਿਆ ਕਿ ਡੂੰਘੇ ਇਸ਼ਕ ਦੇ ਪਾਣੀ ਤਾਰੀ ਆਉਂਦੀ ਨਹੀਂ, ਉੱਚਿਆਂ ਦੇ ਸੰਗ ਲਾਈਏ ਯਾਰੀ ਆਉਂਦੀ ਨਹੀਂ। ਮੈਂ ਫਿਰ ਤੁਹਾਨੂੰ ਆਖਾਂਗਾ ਵਿਚਲੀ ਗੱਲ ਜਿਹੜੀ ਹੈ ਨਾ ਉਹ ਇਹ ਜੇ ਕਿ ਆਪਣਾ ਹਾਨ ਜੋੜ ਦਾ ਵੇਖੋ, ਆਪਣੇ ਲੈਵਲ ਦਾ ਬੰਦਾ ਵੇਖੋ। ਉੱਚੀਆਂ ਡਿਮਾਂਡਾਂ ਤੇ ਉੱਚੀਆਂ ਸੋਚਾਂ ਰੱਖ ਕੇ ਤੇ ਨੁਕਸਾਨ ਹੁੰਦਾ। ਆਪਣੇ ਜੋੜਦਿਆਂ ਬੰਦਿਆਂ ਦੇ ਵਿੱਚ ਪ੍ਰਧਾਨ ਬਣ ਕੇ ਬਵੋ, ਉੱਚਿਆਂ ਦਾ ਕਮੀ ਬਣ ਕੇ ਰਹਿਣ ਨਾਲੋਂ ਬਿਹਤਰ ਇਹ ਕਿ ਆਪਣੇ ਹਾਨ ਦਿਆਂ ਜੋੜਦਿਆਂ ਵਿੱਚ ਬਵੋ ਤੇ ਸਾਹਬ ਬਣ ਕੇ ਬਵੋ। ਸਮਝ ਆਈ ਮੇਰੀ ਗੱਲ ਦੀ? ਤੇ ਲੰਗ ਪਰਦੇ ਵਾਲੇ, ਇੱਜ਼ਤ ਵਾਲੇ, ਕਦਰ ਕਰਨ ਵਾਲੇ ਜੀ ਲੱਭੋ ਰਿਸ਼ਤਾ ਕਰਨ ਲੱਗਿਆ। ਇਨਸ਼ਾਅੱਲਾ ਤੁਹਾਡੀ ਜ਼ਿੰਦਗੀ ਸਕੂਨ ਨਾਲ ਗੁਜ਼ਰੇਗੀ। ਤੇ ਜੇ ਤੁਸੀਂ ਸਿਰਫ ਮਾਲ ਦੌਲਤ ਨੂੰ ਤੇ ਉਹ ਦੂਜੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਤੇ ਜੇ ਕਰ ਵੀ ਲਿਆ ਨਾ, ਤੇ ਅਕਸਰ, ਮੈਂ ਨਹੀਂ ਆਂਦਾ ਸਾਰੇ, ਅਕਸਰ ਜੁੱਤੀਆਂ ਖਾਂਦਿਆਂ ਫਿਰ ਜ਼ਿੰਦਗੀ ਗੁਜ਼ਾਰਦੇ ਨੇ। ਬਾਹਰ ਦੱਸ ਵੀ ਨਹੀਂ ਸਕਦੇ ਕਿ ਸਾਡੇ ਨਾਲ ਹੁੰਦਾ ਕੀ ਹੈ ਪਿਆ। ਆਖਰੀ ਸ਼ੇਰ ਮੀਆਂ ਸਾਹਿਬ ਦਾ ਪੜ੍ਹਨ ਲੱਗਾ। ਮੀਆਂ ਮੁਹੰਮਦ ਬਖਸ਼ ਰਹਿਮਤੁল্ਲਾਹ ਅਲੈਹ ਫਰਮਾਉਂਦੇ ਨੇ, ਜਿਸ ਯਾਰੀ ਵਿੱਚ ਲਾਲਚ ਹੋਵੇ ਉਹ ਤੋੜ ਕਦੀ ਨਹੀਂ ਚੜ੍ਹਦੀ, ਚਾਦਰ ਲੀਰੋ ਲੀਰ ਮੁਹੰਮਦ ਜੋ ਕੰਡਿਆਂ ਨਾਲ ਅੜਦੀ। ਉਹਨਾਂ ਤੇ ਆਖਿਆ ਨਾ ਜਿਸ ਯਾਰੀ ਵਿੱਚ ਲਾਲਚ ਹੋਵੇ, ਚਲੋ ਮੈਂ ਇੰਜ ਕਰ ਲੈਣਾ ਕਿ ਜਿਸ ਰਿਸ਼ਤੇਦਾਰੀ ਵਿੱਚ ਲਾਲਚ ਹੋਵੇ ਉਹ ਤੋੜ ਕਦੀ ਨਹੀਂ ਚੜ੍ਹਦੀ। ਜਦੋਂ ਡਿਮਾਂਡਾਂ ਹੋਣ, ਸ਼ਰਤਾਂ ਹੋਣ, ਦੂਜੇ ਦੇ ਮਾਲ ਉੱਤੇ ਨਜ਼ਰ ਹੋਵੇ, ਦੂਜੇ ਦੇ ਘਰ ਉੱਤੇ ਨਜ਼ਰ ਹੋਵੇ, ਉਦੋਂ ਭਾਈ ਜੀ ਉਹ ਰਿਸ਼ਤੇਦਾਰੀ ਨਹੀਂ ਹੁੰਦੀ, ਉਹ ਬਿਜ਼ਨਸ ਹੁੰਦਾ, ਕਾਰੋਬਾਰ ਹੁੰਦਾ। ਤੇ ਇੱਕ ਨਾ ਇੱਕ ਦਿਨ ਫਿੱਕ ਪੈਂਦੀ ਹੈ ਤੇ ਦੋਵੇਂ ਧਿਰਾਂ ਇੱਕ ਦੂਜੇ ਦੇ ਨਾਲ ਜੁੱਤੀਓ ਜੁੱਤੀ ਹੁੰਦੀਆਂ ਨੇ। ਤੇ ਬਿਹਤਰ ਇਹ ਵੇ ਕਿ ਆਪਣੇ ਹਾਣਦਿਆਂ ਨਾਲ, ਆਪਣੇ ਜੋੜਦਿਆਂ ਨਾਲ ਤੁਸੀਂ ਦਸਤਪੰਜਾ ਲਓ, ਆਪਣੇ ਬਰਾਬਰਦਿਆਂ ਦੇ ਨਾਲ ਤੁਸੀਂ ਮਿਲ ਕੇ ਬਵੋ, ਉਹ ਤੁਹਾਡੀ ਕਦਰ ਕਰਨ, ਤੁਸੀਂ ਉਹਨਾਂ ਦੀ ਕਦਰ ਕਰੋ, ਤੇ ਦੋਵਾਂ ਦੀ ਜ਼ਿੰਦਗੀ ਇੱਜ਼ਤ ਦੇ ਨਾਲ ਗੁਜ਼ਰੇ। ਮਜ਼ਾ ਨਹੀਂ ਇਸ ਗੱਲ ਦੇ ਵਿੱਚ? ਜੇ ਮੇਰੀ ਗੱਲ ਚੰਗੀ ਲੱਗੀ ਹੋਵੇ ਤੇ ਅੱਗੇ ਸ਼ੇਅਰ ਲਾਜ਼ਮੀ ਕਰਿਓ ਜੇ। ਆਪਣਾ ਬੜਾ ਸਾਰਾ ਖਿਆਲ ਰੱਖਿਓ। ਮਿਲਨੇ ਇੱਕ ਨਵੀਂ ਵੀਡੀਓ ਦੇ ਨਾਲ। ਅੱਲਾ ਸੋਹਣੇ ਦੇ ਵਾਲੇ। ਅਸਲਾਮ ਵਾਲੇਕੁਮ ਵਰਹਿਮਤੁল্ਲਾਹ।